7 जनवरी 1943 ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਇੱਕ ਹੋਟਲ ਤੇ ਉਹਦੇ ਕਮਰਾ ਨੰਬਰ 3327 ਦੇ ਬਾਹਰ ਸਟਾਫ ਮੈਂਬਰ ਜ਼ੋਰ-ਜ਼ੋਰ ਕੇ ਦਰਵਾਜ਼ਾ ਖਟਖਾ ਰਹੇ ਸੀ, ਲੇਕਿਨ ਅੰਦਰ ਮੌਜੂਦ ਸ਼ਖਸ ਉਹ ਦਰਵਾਜ਼ਾ ਨਹੀਂ ਸੀ ਖੋਲ ਰਿਹਾ। ਜਿਹਦੇ ਵਜ੍ਹਾ ਤੋਂ ਸ਼ੱਕ ਦੀ ਵਜ੍ਹਾ ਤੋਂ ਉਹਨਾਂ ਨੇ ਡੁਪਲੀਕੇਟ ਚਾਬੀ ਲਿਆਂਦੀ ਤੇ ਦਰਵਾਜ਼ੇ ਨੂੰ ਖੋਲ੍ਹਿਆ ਤੇ ਅੰਦਰ ਵੜਦਿਆਂ ਦੇਖਿਆ ਕਿ ਇੱਕ 86 ਸਾਲ ਦਾ ਸ਼ਖਸ ਆਪਣੀ ਆਖਰੀ ਸਾਹਾਂ ਲੈ ਰਿਹਾ ਸੀ ਤੇ ਉੱਥੇ ਹੀ ਦਮ ਤੋੜ ਚੁੱਕਿਆ ਸੀ। ਇਹ ਸ਼ਖਸ ਉਸ ਹੋਟਲ ਵਿੱਚ ਪਿਛਲੇ 9 ਸਾਲ ਤੋਂ ਰਹਿ ਰਿਹਾ ਸੀ ਤੇ ਸਿਰਫ ਦੁੱਧ ਤੇ ਬਿਸਕੁਟਾਂ ਦੇ ਗੁਜ਼ਾਰਾ ਕਰ ਰਿਹਾ ਸੀ। ਇਹ ਸ਼ਖਸ ਹੋਰ ਕੋਈ ਨਹੀਂ, ਉਹੀ ਇਨਸਾਨ ਹੈ ਜਿਹਨੇ ਸਾਡੇ ਘਰਾਂ ਵਿੱਚ ਬਿਜਲੀ ਮੁਹੱਈਆ ਕੀਤੀ। ਸਤਿ ਸ਼੍ਰੀ ਅਕਾਲ ਤੇ अस्सलाम वालेकुम, मैं ਤੁਹਾਡਾ ਮੇਜ਼ਬਾਨ ਵਸੀ ਅब्बास ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਅੱਜ ਤੁਹਾਨੂੰ ਕਹਾਣੀ ਦੱਸਣ ਜਾ ਰਹੇ ਹਾਂ ਦ ਗ੍ਰੇਟੈਸਟ ਆਫ ਆਲ ਟਾਈਮ ਨਿਕੋਲਾ ਟੈਸਲਾ ਦੀ। ਨਿਕੋਲਾ ਟੈਸਲਾ ਤੇ ਇੱਕ ਵਕਤ ਐਸਾ ਵੀ ਸੀ ਕਿ ਇਹਨੇ $1 ਲੱਖ ਤੋਂ ਜ਼ਿਆਦਾ ਇੱਕ ਮਹੀਨੇ 'ਚ ਕਮਾਈ ਕੀਤੀ ਸੀ, ਲੇਕਿਨ ਐਸੀ ਗੁਰਬਤ ਦੀ ਹਾਲਤ 'ਚ ਮਰਿਆ। ਇਹ ਜਾਣਨ ਲਈ ਸਾਨੂੰ ਕਹਾਣੀ 'ਚ ਸਭ ਤੋਂ ਸ਼ੁਰੂ ਤੋਂ ਜਾਣਾ ਪਏਗਾ। 10 ਜੁਲਾਈ 1956 ਸਮਿਲਜਨ ਕ੍ਰੋਸ਼ੀਆ ਵਿੱਚ ਨਿਕੋਲਾ ਟੈਸਲਾ ਦਾ ਜਨਮ ਹੋਇਆ। ਇਹਦਾ ਪਿਓ ਇੱਕ ਪ੍ਰਾਈਸ ਸੀ, ਯਾਨੀ ਕਿ ਪੁਜਾਰੀ ਸੀ, ਤੇ ਇਹਦੀ ਮਾਂ ਖੇਤਾਂ ਵਿੱਚ ਕੰਮ ਕਰਦੀ ਸੀ, ਜਿਹਦੀ ਵਜ੍ਹਾ ਤੋਂ ਇਹਨਾਂ ਦੇ ਘਰ ਦੇ ਹਾਲਾਤ ਵੀ ਮਿਡਲ ਕਲਾਸ ਹੀ ਸੀ। ਇਹਦਾ ਇੱਕ ਭਰਾ ਸੀ ਤੇ ਇਹਦੀਆਂ 3 ਭੈਣਾਂ ਸੀ। ਇਹਦੇ ਵੱਡੇ ਭਰਾ ਡੇਨ ਦੇ ਨਾਲ ਇਹਦੀ ਬਹੁਤ ਜ਼ਿਆਦਾ ਬਣਦੀ ਸੀ। ਇਹ ਦੋਵੇਂ ਕਦੀ ਮੱਛਲੀ ਫੜਦੇ, ਕਦੀ ਪਰਿੰਦਿਆਂ ਨੂੰ ਫੜਦੇ ਤੇ ਬਹੁਤ ਜ਼ਿਆਦਾ ਖੇਡਦੇ। ਲੇਕਿਨ ਜਦੋਂ ਨਿਕੋਲਾ ਟੈਸਲਾ 7 ਸਾਲ ਦਾ ਹੋਇਆ ਤੇ ਡੇਨ ਦੀ ਘੋੜੇ ਤੋਂ ਡਿੱਗ ਕੇ ਮੌਤ ਹੋ ਗਈ, ਜਿਹਦੀ ਵਜ੍ਹਾ ਤੋਂ ਇਹਨੂੰ ਇੱਕ ਗਹਿਰਾ ਸਦਮਾ ਲੱਗਿਆ। ਨਿਕੋਲਾ ਟੈਸਲਾ ਨੇ ਇੱਕ ਵਾਰੀ ਦੱਸਿਆ ਵੀ ਸੀ ਕਿ ਇਹਦੇ ਭਰਾ ਡੇਨ ਦੀ ਮੌਤ ਦਾ ਕਿੱਸਾ ਇਹ ਕਦੀ ਵੀ ਨਹੀਂ ਸੀ ਭੁੱਲਿਆ ਤੇ ਹਰ ਵਾਰੀ ਰਾਤ ਨੂੰ ਉਹ ਸੀਨ ਇਹਦੇ ਦਿਮਾਗ 'ਚ ਆਉਂਦਾ ਸੀ। ਟੈਸਲਾ ਜਲਦੀ ਇਹ ਵੀ ਸਮਝ ਗਿਆ ਕਿ ਇਹਦੇ ਮਾਪਿਓ ਵੀ ਇਸ ਸਦਮੇ ਵਿੱਚ ਸ਼ਰੀਕ ਹੋ ਗਏ ਨੇ, ਕਿਉਂਕਿ ਉਹ ਉਹਦੇ ਭਰਾ ਦੀ ਮੌਤ ਨੂੰ ਨਹੀਂ ਸੀ ਭੁੱਲ ਰਹੇ ਤੇ ਹੌਲੀ-ਹੌਲੀ ਟੈਸਲਾ ਨੂੰ ਭੁੱਲਣ ਲੱਗ ਪਏ ਸੀ, ਜਿਹਦੀ ਵਜ੍ਹਾ ਤੋਂ ਟੈਸਲਾ ਅਕੇਲਾਪਨ ਮਹਿਸੂਸ ਕਰਨ ਲੱਗ ਪਿਆ। ਕੁਝ ਸਾਲ ਬਾਅਦ ਹੀ ਇਹਦੇ ਪਿਓ ਦਾ ਟ੍ਰਾਂਸਫਰ ਸਿਟੀ ਆਫ ਗੌਸਪਿਕ 'ਚ ਹੋ ਗਿਆ, ਜਿਹਦੇ ਵਿੱਚ ਜਾਂਦਿਆਂ ਹੀ ਇਹਨੇ ਆਪਣੀ ਇਬਤਦਾਈ ਤਾਲੀਮ ਨੂੰ ਹਾਸਲ ਕੀਤਾ। ਉੱਥੇ ਜਾਂਦਿਆਂ ਹੀ ਇਹਨੇ ਹਰ ਸਬਜੈਕਟ ਵਿੱਚ A+ ਗ੍ਰੇਡ ਲੈਣਾ ਸ਼ੁਰੂ ਕਰ ਦਿੱਤਾ ਤੇ ਕਲਾਸ ਦਾ ਸਭ ਤੋਂ ਜ਼ਿਆਦਾ ਕਾਬਿਲ ਸਟੂਡੈਂਟ ਬਣ ਗਿਆ। ਟੀਚਰਸ ਇਹਦੀ ਗੱਲ ਨੂੰ ਜ਼ਿਆਦਾ ਗੌਰ ਨਾਲ ਸੁਣਨ ਲੱਗ ਪਏ ਤੇ ਦੂਸਰੇ ਸਟੂਡੈਂਟ ਵੀ ਇਹ ਤੋਂ ਸੁਣਨ ਲੱਗ ਪਏ। ਕੁਝ ਸਾਲ ਬਾਅਦ ਜਦੋਂ ਟੈਸਲਾ ਵਾਪਸ ਆਪਣੇ ਘਰ ਆਇਆ ਤੇ ਉਹਨੂੰ ਕੋਲਰਾ ਨਾਮ ਦੀ ਬਿਮਾਰੀ ਹੋ ਗਈ, ਜਿਹਦੀ ਵਜ੍ਹਾ ਤੋਂ ਉਹਦੇ ਮਾਪਿਆਂ ਨੂੰ ਲੱਗਣ ਲੱਗ ਪਿਆ ਕਿ ਇਹ ਵੀ ਆਪਣੇ ਭਰਾ ਡੇਨ ਵਾਂਗੂ ਮਰ ਜਾਏਗਾ। ਇਸ ਵਜ੍ਹਾ ਤੋਂ ਟੈਸਲਾ ਦੇ ਪਿਓ ਨੂੰ ਇੱਕ ਵਾਰੀ ਉਹਨੂੰ ਤਾਰੀਖੀ ਅਲਫਾਜ਼ ਕਹੇ, ਜਿਹਦੀ ਵਜ੍ਹਾ ਤੋਂ ਟੈਸਲਾ ਦੀ ਜ਼ਿੰਦਗੀ ਬਦਲ ਗਈ। ਉਹਦੇ ਪਿਓ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਤੂੰ ਪੁਜਾਰੀ ਬਣੇ, ਤੇਰਾ ਜੋ ਦਿਲ ਕਰਦਾ ਹੈ ਤੂੰ ਉਹ ਬਣ। ਤੇ ਕੁਝ ਸਾਲ ਬਾਅਦ ਟੈਸਲਾ ਵੀ ਕੋਲਰਾ ਦੇ ਮਰਜ਼ ਤੋਂ ਨਿਜਾਤ ਪਾ ਗਿਆ। ਇਸ ਤੋਂ ਬਾਅਦ ਫੌਰਨ ਹੀ ਉਹ ਆਸਟਰੀਆ ਚਲਾ ਗਿਆ, ਜਿਹਦੇ ਵਿੱਚ ਉਹਨੇ ਜਾਂਦਿਆਂ ਹੀ ਪੋਲੀਟੈਕਨਿਕ ਨਾਮ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਉੱਥੇ ਫਿਜ਼ਿਕਸ ਦੇ ਇੱਕ ਲੈਕਚਰ ਵਿੱਚ ਉਹਨੇ ਇੱਕ ਡਾਇਨਾਮੋ ਦੇਖਿਆ, ਜਿਹਨੇ ਉਹਦੀ ਜ਼ਿੰਦਗੀ ਨੂੰ ਤਬਦੀਲ ਕੀਤਾ ਤੇ ਇੱਕ ਨਵਾਂ ਰੁਖ ਦਿੱਤਾ। ਇਹ ਡਾਇਨਾਮੋ ਸੀ DC ਤੇ AC ਬਾਰੇ। DC ਦਾ ਮਤਲਬ ਡਾਇਰੈਕਟ ਕਰੰਟ ਤੇ AC ਦਾ ਮਤਲਬ ਅਲਟਰਨੇਟਿੰਗ ਕਰੰਟ ਸੀ। DC ਯਾਨੀ ਕਿ ਇੱਕ ਤਾਰ ਦੇ ਉੱਤੇ ਕਰੰਟ ਮੂਵ ਕਰੇ, ਲੇਕਿਨ AC ਦਾ ਮਤਲਬ ਸੀ ਕਿ ਕਰੰਟ ਕਦੀ ਅੱਗੇ ਜਾਵੇ ਤੇ ਕਦੀ ਪਿੱਛੇ ਜਾਵੇ। ਉਸੇ ਟਾਈਮ ਪ੍ਰੋਫੈਸਰ ਜਦੋਂ DC ਪੜ੍ਹਾ ਰਹੇ ਸੀ, ਟੈਸਲਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਅਸੀਂ AC ਨੂੰ ਯੂਜ਼ ਕਰੀਏ ਤੇ ਜ਼ਿਆਦਾ ਐਫੀਸ਼ੀਐਂਸੀ ਹਾਸਲ ਕਰ ਸਕੀਏ। ਲੇਕਿਨ ਉਸੇ ਟਾਈਮ ਉਹਦੇ ਪ੍ਰੋਫੈਸਰ ਨੇ ਉਸ ਮੋਟਰ ਨੂੰ AC ਦੇ ਉੱਤੇ ਜਦੋਂ ਚਲਾਇਆ ਤੇ ਪਤਾ ਚੱਲਿਆ ਕਿ ਉਹ ਮੋਟਰ ਹੀ ਖਰਾਬ ਹੋ ਗਈ ਹੈ। ਪ੍ਰੋਫੈਸਰ ਨੇ ਸਿਰਫ ਇਹ ਦੱਸਣਾ ਚਾਹਿਆ ਕਿ AC ਦੇ ਉੱਤੇ ਕਦੀ ਵੀ ਮਸ਼ੀਨ ਨਹੀਂ ਚੱਲ ਸਕਦੀ, ਲੇਕਿਨ ਟੈਸਲਾ ਚਾਹੁੰਦਾ ਸੀ ਕਿ ਉਹ ਸਾਰੇ ਦਾ ਸਾਰਾ ਕੰਮ AC ਦੇ ਉੱਤੇ ਕਰੇ। ਇਸੇ ਵਜ੍ਹਾ ਤੋਂ ਟੈਸਲਾ ਦੀ ਜ਼ਿਆਦਾ ਇਨਵੈਂਸ਼ਨਸ ਵੀ AC ਕਰੰਟ ਯਾਨੀ ਆਲਟਰਨੇਟਿੰਗ ਕਰੰਟ ਦੇ ਉੱਤੇ ਮੁਸ਼ਤਮਿਲ ਨੇ। ਟੈਸਲਾ ਨੇ ਆਪਣੇ ਕਾਲਜ ਦੇ ਫਾਈਨਲ ਈਅਰ ਵਿੱਚ ਗਲਤ ਰਸਤੇ ਨੂੰ ਇਖਤਿਆਰ ਕਰ ਲਿਆ। ਉਹ ਸ਼ਰਾਬ ਪੀਣ ਲੱਗ ਪਿਆ, ਜੂਏ ਖੇਡਣ ਲੱਗ ਪਿਆ, ਲੇਕਿਨ ਆਪਣੀ ਇਮੈਜੀਨੇਸ਼ਨ ਨੂੰ ਉਹਨੇ ਕੁਝ ਨਹੀਂ ਹੋਣ ਦਿੱਤਾ। ਆਪਣੀ ਇਮੈਜੀਨੇਸ਼ਨ ਵਿੱਚ ਉਹ ਬਹੁਤ ਜ਼ਿਆਦਾ ਤਗੜਾ ਸੀ। ਜਦੋਂ ਵੀ ਪਾਰਕ ਵਿੱਚ ਉਹ ਕਦੀ ਵੀ ਵਾਕ ਲਈ ਜਾਂਦਾ ਤੇ ਉੱਥੇ ਕਈ ਤਗੜੀਆਂ ਇਮੈਜੀਨੇਸ਼ਨਾਂ ਕਰਦਾ ਤੇ ਉਹਦੀ ਮਨਾ ਤੇ ਹੀ ਉਹਨੇ ਕਈ ਇਨਵੈਂਸ਼ਨਸ ਵੀ ਕੀਤੀ। ਉੱਥੇ ਖਲੋਤਾ ਹੀ ਆਪਣੀ ਮਸ਼ੀਨ ਦੇ ਸਾਰੇ ਪਾਰਟਸ ਨੂੰ ਵੇਖ ਲੈਂਦਾ ਤੇ ਇਹ ਵੀ ਜਾਂਚ ਲੈਂਦਾ ਕਿ ਉਹ ਕਿੱਦਾਂ ਕੰਮ ਕਰਨਗੇ। ਇਹਦੀ ਇਮੈਜੀਨੇਸ਼ਨ ਦੇ ਸਿਰ ਤੇ ਹੀ ਉਹਨੂੰ ਥਾਮਸ ਐਡੀਸਨ ਵਰਗੇ ਗ੍ਰੇਟ ਸਾਇੰਟਿਸਟ ਦੇ ਨਾਲ ਵੀ ਕੰਮ ਕਰਨਾ ਪਿਆ। ਲੇਕਿਨ ਇੱਕ ਵਕਤ ਐਸਾ ਵੀ ਆਇਆ ਜਦੋਂ ਥਾਮਸ ਐਡੀਸਨ ਇਹਦੀਆਂ ਲੱਤਾਂ ਖਿੱਚਣ ਲੱਗ ਪਿਆ ਸੀ। ਐਡੀਸਨ ਦੀ ਮੁਲਾਕਾਤ ਟੈਸਲਾ ਦੇ ਨਾਲ ਸਭ ਤੋਂ ਪਹਿਲੇ ਸੈਂਟਰਲ ਸਟੇਸ਼ਨ ਦੀ ਇੱਕ ਲੈਬੋਰੇਟਰੀ 'ਚ ਹੋਈ, ਜਿਹਦੇ ਵਿੱਚ ਐਡੀਸਨ ਨੇ ਟੈਸਲਾ ਨੂੰ ਕਿਹਾ ਕਿ ਤੂੰ ਕਦੇ ਕਿਸੇ ਮੁਰਦਾ ਸ਼ਖਸ ਨੂੰ ਖਾਧਾ ਹੈ, ਕਿਉਂਕਿ ਟੈਸਲਾ ਜਿਹੜੀ ਜਗ੍ਹਾ ਵਿੱਚ ਰਹਿੰਦਾ ਸੀ ਉਹ ਲਾਗੇ ਸੀ ਕਬਰਿਸਤਾਨ ਦੇ ਤੇ ਉੱਥੇ ਇਹ ਵੀ ਮੰਨਿਆ ਜਾਂਦਾ ਸੀ ਕਿ ਡਰੈਕੁਲਾਸ ਉੱਥੇ ਹਜੇ ਵੀ ਰਹਿੰਦੇ ਨੇ। ਇਸੇ ਤਰੀਕੇ ਦੇ ਨਾਲ ਟੈਸਲਾ ਨੇ ਐਡੀਸਨ ਦੇ ਨਾਲ ਕਈ ਇਨਵੈਂਸ਼ਨਸ ਕੀਤੀ ਤੇ ਕਈ ਡਿਸਕਵਰੀਆਂ ਕੀਤੀਆਂ ਤੇ ਇਸੇ ਸਿਲਸਿਲੇ ਦੇ ਵਿੱਚ ਉਹਨੇ ਆਪਣੀ AC ਇੰਡਕਸ਼ਨ ਮੋਟਰ ਵੀ ਬਣਾ ਲਈ, ਜਿਹਨੂੰ ਉਹਨੇ ਚਾਹਿਆ ਕਿ ਥਾਮਸ ਐਡੀਸਨ ਹੀ ਖਰੀਦ ਲਵੇ। ਲੇਕਿਨ ਐਡੀਸਨ ਨੇ ਉਹਨੂੰ ਇੱਕ ਬੇਕਾਰ ਪਲਾਨ ਸਮਝ ਕੇ ਬਰਬਾਦ ਕਰ ਦਿੱਤਾ ਤੇ ਕਿਹਾ ਕਿ ਤੂੰ ਇਸ ਚੀਜ਼ ਨੂੰ ਛੱਡ ਦੇ। ਤੇ ਉਹਨੇ ਇੱਕ ਆਫਰ ਦਿੱਤੀ ਕਿ ਤੂੰ ਅਗਰ ਸਾਡੀਆਂ ਇਨਵੈਂਸ਼ਨਾਂ ਨੂੰ ਹੋਰ ਤੋਂ ਰੀਡਿਜ਼ਾਈਨ ਕਰ ਦੇਂਗਾ ਤੇ ਅਸੀਂ ਤੈਨੂੰ $50,000 ਤੱਕ ਦੀ ਮਹੀਨਾ ਤਨਖਾਹ ਦੇਵਾਂਗੇ। ਟੈਸਲਾ ਨੇ ਜੀ ਤੋੜ ਮਿਹਨਤ ਕੀਤੀ ਤੇ ਉਹਦੀ ਹਰ ਇਨਵੈਂਸ਼ਨ ਨੂੰ ਨਵਾਂ ਡਿਜ਼ਾਈਨ ਦਿੱਤਾ। ਲੇਕਿਨ ਐਂਡ ਤੇ ਇਹ ਹੋਇਆ ਕਿ ਟੈਸਲਾ ਜਦੋਂ ਐਡੀਸਨ ਦੇ ਕੋਲ ਗਿਆ ਤੇ ਐਡੀਸਨ ਨੇ ਕਿਹਾ ਕਿ ਇਹ ਸਿਰਫ ਇੱਕ ਅਮਰੀਕਨ ਜੋਕ ਸੀ, ਤੂੰ ਇਹਨੂੰ ਸੀਰੀਅਸ ਕਿਉਂ ਲੈ ਗਿਆ। ਐਡੀਸਨ ਦੇ ਇਸ ਵੱਡੇ ਧੋਖੇ ਤੋਂ ਬਾਅਦ ਟੈਸਲਾ ਨੇ ਉਹਦੀ ਕੰਪਨੀ ਨੂੰ ਛੱਡ ਦਿੱਤਾ ਤੇ ਕਿਤੇ ਹੋਰ ਜੌਬ ਲੱਭਣ ਲੱਗ ਪਿਆ,
ਇਦਾਂ ਹੀ ਤਰੀਕੇ ਦੇ ਨਾਲ ਦੋ ਭਰਾਵਾਂ ਨੇ ਉਹਨੂੰ ਕੰਮ ਦਿੱਤਾ ਤੇ ਉਹਨੂੰ ਇਹ ਵੀ ਕਿਹਾ ਕਿ ਜੇ ਤੂੰ ਪ੍ਰੋਡਕਟ ਸਾਡੀ ਕੰਪਨੀ ਦੇ ਨਾਲ ਮਿਲ ਕੇ ਬਣਾਏਗਾ ਤੇ ਤੈਨੂੰ ਕੰਪਨੀ 'ਚੋਂ ਸ਼ੇਅਰ ਵੀ ਮਿਲਣਗੇ ਤੇ ਅੱਛੀ ਇਨਕਮ ਵੀ ਮਿਲੇਗੀ। ਟੈਸਲਾ ਨੇ ਵੀ ਕੜੀ ਮਿਹਨਤ ਕਰਕੇ ਕਈ ਗਲੀਆਂ ਵਿੱਚ ਤੇ ਕਈ ਫੈਕਟਰੀਆਂ ਵਿੱਚ ਆਰਕ ਲਾਈਟਿੰਗ ਇੰਸਟਾਲ ਕਰਵਾਈ, ਲੇਕਿਨ ਉਹਦਾ ਨਤੀਜਾ ਉਹਨੂੰ ਇਹ ਮਿਲਿਆ ਕਿ ਉਹਨੂੰ ਕੰਪਨੀ ਵਿੱਚੋਂ ਲੱਤ ਮਾਰ ਕੇ ਕੱਢ ਦਿੱਤਾ ਗਿਆ। ਉਹ ਸੜਕ ਤੇ ਆ ਗਿਆ ਦੁਬਾਰਾ ਤੇ ਉਹਦੇ ਹਾਲਾਤ ਇੰਨੇ ਖਰਾਬ ਹੋ ਗਏ ਕਿ ਇੱਕ ਵੱਡੀ ਕੰਪਨੀ ਦੇ ਨਾਲ ਕੰਮ ਕਰਨ ਦੇ ਬਾਵਜੂਦ ਉਹਨੂੰ ਟੋਏ ਕੱਢਣ ਦਾ ਕੰਮ ਮਿਲਿਆ। ਟੋਏ ਕੱਢਣ ਵਾਲੇ ਕੰਮ ਵਿੱਚ ਹੀ ਉਹਨੂੰ ਇੱਕ ਐਸਾ ਸ਼ਖਸ ਮਿਲਿਆ ਜਿਹਨੇ ਉਹਦੇ ਦਿਮਾਗ ਨੂੰ ਪਛਾਣਿਆ ਤੇ ਉਹਨੂੰ ਨਵਾਂ ਕੰਮ ਦਿੱਤਾ, ਲੇਕਿਨ ਉਹਦੀ ਸ਼ਰਤ ਇਹ ਸੀ ਕਿ ਉਹਨੇ ਕਿਹਾ ਕਿ ਤੂੰ ਜੇ ਸਾਡੇ CEO ਨੂੰ ਮਨਾ ਲੈ। ਉਹ CEO ਦਾ ਨਾਮ ਸੀ ਐਲਫਰੈਡ ਬਰਾਊਨ ਪਹਿਲੇ ਹੀ ਟੈਸਲਾ ਨੂੰ ਜਾਣਦਾ ਸੀ ਕਿਉਂਕਿ ਉਹ ਉਹਦੇ ਪਹਿਲੇ ਵੀ ਆਰਕ ਲਾਈਟਿੰਗ ਵਾਲੇ ਕੰਮ ਦੇ ਜਿਹੜਾ ਉਹਦਾ ਮੈਗਜ਼ੀਨ ਵਿੱਚ ਛਪਿਆ ਸੀ ਉਹ ਪੜ੍ਹ ਚੁੱਕਿਆ ਸੀ। ਉਹ ਪਹਿਲੇ ਉਹ ਤੋਂ ਹੈਰਾਨ ਸੀ, ਲੇਕਿਨ ਉਹਨੇ ਕਿਹਾ ਕਿ ਸਾਡੇ ਕੋਲ ਕੋਈ ਪੈਸਾ ਨਹੀਂ ਹੈ ਜਿਹੜਾ ਅਸੀਂ ਤੇਰੇ ਤੇ ਇਨਵੈਸਟ ਕਰੀਏ। ਜੇ ਤੂੰ ਕਿਸੇ ਸਪਾਂਸਰ ਨੂੰ ਲੱਭ ਲਵੇਂ ਤੇ ਅਸੀਂ ਜ਼ਰੂਰ ਤੇਰੀ ਮਦਦ ਕਰਾਂਗੇ। ਇਸੇ ਤਰੀਕੇ ਨਾਲ ਉਹਨੇ ਇੱਕ ਸ਼ਖਸ ਦਾ ਨਾਮ ਦਿੱਤਾ ਜਿਹਦਾ ਨਾਮ ਸੀ ਚਾਰਲਸ ਪੈਕ ਨੂੰ ਮੁਤਾਸਰ ਕਰਨਾ ਕੋਈ ਆਸਾਨ ਕੰਮ ਨਹੀਂ ਸੀ ਹੈ। ਇਸੇ ਗੱਲੋਂ ਟੈਸਲਾ ਨੇ ਇੱਕ ਨਵਾਂ ਐਕਸਪੈਰੀਮੈਂਟ ਉਹਦੇ ਸਾਹਮਣੇ ਕੀਤਾ। ਟੈਸਲਾ ਨੇ ਇੱਕ ਬ੍ਰਾਸ ਦਾ ਆਂਡਾ ਬਣਵਾਇਆ ਸੀਗਾ ਜਿਹੜਾ ਉਹਨੇ ਆਪਣੇ AC ਸਰਕਟ ਦੇ ਉੱਤੇ ਰੱਖਿਆ ਤੇ ਰੋਟੇਟਰੀ ਮੈਗਨੈਟਿਕ ਫੀਲਡ ਦੀ ਵਜ੍ਹਾ ਤੋਂ ਉਹ ਆਂਡਾ ਘੁੰਮਦਾ ਸਿੱਧਾ ਘੁੰਮਣ ਲੱਗ ਪਿਆ। ਜਿਹਦੇ ਵਜ੍ਹਾ ਤੋਂ ਚਾਰਲਸ ਪੈਕ ਵੀ ਉਹਦੇ ਇਸ ਆਈਡੀਆ ਤੋਂ ਮੁਤਾਸਰ ਹੋਇਆ ਤੇ ਉਹਨੂੰ ਸਪਾਂਸਰਸ਼ਿਪ ਵੀ ਮਿਲ ਗਈ ਤੇ ਇਸੇ ਆਈਡੀਆ ਦੀ ਵਜ੍ਹਾ ਤੋਂ ਪੈਕ, ਬਰਾਊਨ ਤੇ ਟੈਸਲਾ ਨੇ ਆਪਣੀ ਇੱਕ ਨਵੀਂ ਕੰਪਨੀ ਬਣਾਈ ਜਿਹਦਾ ਨਾਮ ਰੱਖਿਆ ਗਿਆ ਟੈਸਲਾ ਇਲੈਕਟ੍ਰਿਕ ਕੰਪਨੀ। ਟੈਸਲਾ ਨੇ ਇਸ ਕੰਪਨੀ ਵਿੱਚ ਹੁੰਦਿਆਂ ਹੀ 1500 ਤੋਂ ਬਹੁਤੇ ਇਨਵੈਂਸ਼ਨਸ ਕੀਤੀ, ਜਿਨ੍ਹਾਂ ਵਿੱਚ ਸਿਰਫ ਉਹਨੇ 300 ਹੀ ਪੈਟੈਂਟ ਕਰਵਾਏ। ਆਪਣੇ ਕਈ ਇਨਵੈਂਸ਼ਨ ਤੇ ਉਹ ਪੈਟੈਂਟ ਵੀ ਸੀ ਕਰਵਾਉਂਦਾ, ਜਿਹਦੀ ਵਜ੍ਹਾ ਤੋਂ ਕੁਝ ਹੋਰ ਸਾਇੰਟਿਸਟ ਟੈਸਲਾ ਦੀ ਟੈਕਨੋਲੋਜੀ ਦਾ ਫਾਇਦਾ ਚੁੱਕ ਕੇ ਨਵੀਂ ਇਨਵੈਂਸ਼ਨਸ ਕਰਦੇ ਸੀ, ਜਿੱਦਾਂ ਕਿ ਰੇਡੀਓ। ਜਦੋਂ ਮਾਰਕੋਨੀ ਨੇ ਇਹ ਰੇਡੀਓ ਇਜਾਦ ਕੀਤਾ ਤੇ ਉਹਦੇ ਵਿੱਚ ਕਈ ਟੈਕਨੋਲੋਜੀਆਂ ਐਸੀਆਂ ਸੀ ਜਿਹੜੀਆਂ ਟੈਸਲਾ ਨੇ ਇਨਵੈਂਟ ਕੀਤੀਆਂ ਸੀ, ਲੇਕਿਨ ਇਹਦਾ ਕ੍ਰੈਡਿਟ ਉਹਦੇ ਮਰਨ ਤੋਂ ਬਾਅਦ ਹੀ ਉਹਨੂੰ ਮਿਲਿਆ। ਟੈਸਲਾ ਨੇ ਆਪਣੇ ਐਸੇ ਦੌਰ ਵਿੱਚ ਇੱਕ ਸਪੀਚ ਵੀ ਕੀਤੀ ਜਿਹੜੀ ਬਹੁਤ ਜ਼ਿਆਦਾ ਫੇਮਸ ਹੋਈ ਤੇ ਲੋਕਾਂ ਨੂੰ ਇੱਕ ਨਵਾਂ ਆਈਡੀਆ ਮਿਲਿਆ, ਅ ਨਿਊ ਆਲਟਰਨੇਟਿੰਗ ਕਰੰਟ ਮੋਟਰ, ਜਿਹਦੇ ਵਿੱਚ ਉਹਨੇ ਇਹ ਕਿਹਾ ਕਿ ਬਿਜਲੀ ਸਿਰਫ ਬਲਬ ਜਲਾਉਣ ਦੇ ਨਹੀਂ ਬਲਕਿ ਆਪਣੇ ਸਾਰੇ ਘਰਾਂ ਦੇ ਅਪਲਾਇੰਸਸ ਵਿੱਚ ਵੀ ਯੂਜ਼ ਹੋ ਸਕਦੀ ਹੈ। ਯਾਨੀ ਕਿ ਕਾਫੀ ਮਸ਼ੀਨ ਤੋਂ ਲੈ ਕੇ ਵਾਸ਼ਿੰਗ ਮਸ਼ੀਨ ਤੱਕ ਅਸੀਂ ਆਪਣੀਆਂ ਸਾਰੀਆਂ ਚੀਜ਼ਾਂ ਇਲੈਕਟ੍ਰਿਸਿਟੀ ਦੇ ਦਮ ਤੇ ਕਰ ਸਕਦੇ ਹਾਂ, ਜਿਹੜਾ ਬਹੁਤ ਜ਼ਿਆਦਾ ਫੇਮਸ ਹੋਇਆ ਤੇ ਲੋਕਾਂ ਨੂੰ ਇਹ ਪਹਿਲੀ ਵਾਰੀ ਆਈਡੀਆ ਮੁਤਾਰਿਫ ਵੀ ਕਰਵਾਇਆ ਗਿਆ। ਟੈਸਲਾ ਦੀ ਕੰਪਨੀ ਹੁਣ ਵੱਧ ਰਹੀ ਸੀ ਤੇ ਜ਼ਿਆਦਾ ਤੋਂ ਜ਼ਿਆਦਾ ਕਾਮਯਾਬੀ ਲੈ ਰਹੀ ਸੀ। ਇਸੇ ਤਰੀਕੇ ਦੇ ਨਾਲ ਵੈਸਟਿੰਗ ਹਾਊਸ ਦੇ ਲੋਕ ਉਹਨਾਂ ਕੋਲ ਆਏ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਮਹਾਨਾ $5000 ਦੇਵਾਂਗੇ ਤੇ ਤੁਹਾਨੂੰ $20000 ਦੇ ਸਟਾਕ ਆਪਸ਼ਨ ਵੀ ਦੇਵਾਂਗੇ ਤੇ ਹਰ એનર્ਜੀ ਦੇ ਬਦਲੇ ਤੈਨੂੰ $2.5 ਵੀ ਦੇਵਾਂਗੇ, ਜਿਹਦੀ ਵਜ੍ਹਾ ਤੋਂ ਡੀਲ ਵੀ ਹੋ ਗਈ। ਲੇਕਿਨ ਕਹਿੰਦੇ ਨੇ ਕਿ ਜਿੱਦਾਂ ਤੁਸੀਂ ਕਾਮਯਾਬ ਹੁੰਦੇ ਰਹਿੰਦੇ ਹੋ, ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਤੁਹਾਡੀ ਕਾਮਯਾਬੀ ਤੋਂ ਸੜਦੇ ਨੇ। ਇਸੇ ਤਰੀਕੇ ਦੇ ਨਾਲ ਟੈਸਲਾ ਜਿੱਦਾਂ ਕਾਮਯਾਬ ਹੋ ਰਿਹਾ ਸੀ, ਥਾਮਸ ਐਲਵਾ ਐਡੀਸਨ ਉਹਦੀ ਕਾਮਯਾਬੀ ਤੋਂ ਸੜ ਰਿਹਾ ਸੀ ਕਿਉਂਕਿ ਉਹਦੇ DC ਇਕਵਿਪਮੈਂਟਸ ਹੁਣ ਨਹੀਂ ਚੱਲ ਰਹੇ ਸੀ ਤੇ ਟੈਸਲਾ ਦੇ AC ਇਕਵਿਪਮੈਂਟਸ ਜ਼ਿਆਦਾ ਤੋਂ ਜ਼ਿਆਦਾ ਸੇਲ ਹੋ ਰਹੇ ਸੀ, ਜਿਹਦੀ ਵਜ੍ਹਾ ਤੋਂ ਉਹਨੇ ਟੈਸਲਾ ਦੀ ਲੱਤ ਖਿੱਚਣੀ ਸ਼ੁਰੂ ਕੀਤੀ। ਐਡੀਸਨ ਨੇ ਆਪਣੀ ਚਾਲ ਨੂੰ ਚੱਲਦਿਆਂ ਹੋਇਆਂ ਆਲਟਰਨੇਟਿਵ ਕਰੰਟ ਯਾਨੀ AC ਤੇ ਮੁਸ਼ਤਮਿਲ ਇੱਕ ਐਸੀ ਕੁਰਸੀ ਬਣਾਈ ਜਿਹੜੀ ਮੌਤ ਦੀ ਸਜ਼ਾ ਲਈ ਇਸਤੇਮਾਲ ਹੋਈ। ਇਹਦੇ ਵਿੱਚ ਸਭ ਤੋਂ ਪਹਿਲੇ ਨਿਸ਼ਾਨਾ ਬਣਾਇਆ ਗਿਆ ਵਿਲੀਅਮ ਕੈਮਲਰ ਨੂੰ, ਇੱਕ ਐਸਾ ਸ਼ਖਸ ਜਿਹਨੂੰ ਪਹਿਲੇ ਵੀ ਸਜ਼ਾਏ ਮੌਤ ਹੋ ਚੁੱਕੀ ਸੀ ਉਹਦੀ ਆਪਣੀ ਬੀਵੀ ਦੇ ਕਤਲ ਦੇ ਕੇਸ ਵਿੱਚ। ਉਸ ਸ਼ਖਸ ਨੂੰ ਉਸ ਕੁਰਸੀ ਤੇ ਬਾਇਆ ਗਿਆ ਤੇ ਹਾਈ ਵੋਲਟੇਜ ਕਰੰਟ ਦਿੱਤਾ ਗਿਆ, ਜਿਹਦੀ ਵਜ੍ਹਾ ਤੋਂ ਉਸ ਸ਼ਖਸ ਦੀ ਮੌਤ ਹੋ ਗਈ। ਲੇਕਿਨ ਲੋਕਾਂ ਨੇ ਫਿਰ ਵੀ AC ਇਕਵਿਪਮੈਂਟਸ ਨੂੰ ਇਖਤਿਆਰ ਕੀਤਾ। ਐਡੀਸਨ ਦਾ ਹੁਣ ਵਸ ਨਹੀਂ ਸੀ ਚੱਲ ਰਿਹਾ। ਉਹਨੇ ਅਲਟਰਨੇਟਿਵ ਕਰੰਟ ਦੇ ਨਾਲ 24 ਕੁੱਤਿਆਂ ਨੂੰ ਟਾਰਚਰ ਕੀਤਾ, ਇੱਕ ਘੋੜੇ ਨੂੰ ਮਾਰ ਦਿੱਤਾ ਤੇ ਇੱਕ ਫੀਮੇਲ ਐਲੀਫੈਂਟ ਦੇ ਉੱਤੇ ਵੀ ਐਕਸਪੈਰੀਮੈਂਟ ਕਰਦਿਆਂ ਮਾਰ ਦਿੱਤਾ ਤੇ ਸਾਬਿਤ ਕੀਤਾ ਕਿ AC ਕਰੰਟ ਬਹੁਤ ਜ਼ਿਆਦਾ ਖਤਰਨਾਕ ਹੈ। ਜਿੱਦਾਂ ਐਡੀਸਨ ਉਹਦੀਆਂ ਲੱਤਾਂ ਖਿੱਚ ਰਿਹਾ ਸੀ, ਉਸੇ ਤਰੀਕੇ ਦੇ ਨਾਲ ਟੈਸਲਾ ਵੀ ਲੱਤਾਂ ਛਡਾਉਂਦਾ ਵੱਧਦਾ ਰਿਹਾ। ਇਸੇ ਤਰੀਕੇ ਦੇ ਨਾਲ ਉਹਨੇ ਇੱਕ ਐਸਾ ਐਕਸਪੈਰੀਮੈਂਟ ਵੀ ਕੀਤਾ ਜਿਹਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇੱਕ ਹੱਥ ਵਿੱਚ ਟੈਸਲਾ 1000 ਵੋਲਟ ਦੀ ਤਾਰ ਫੜਦਾ ਸੀ ਤੇ ਦੂਸਰੇ ਹੱਥ ਵਿੱਚ ਬਲਬ ਵੀ ਜਲ ਜਾਂਦਾ ਸੀ। ਇਹਦੇ ਪਿੱਛੇ ਇੱਕ ਐਸੀ ਸਾਇੰਸ ਸੀ ਜਿਹੜੀ ਦੁਨੀਆ ਨੂੰ ਟੈਸਲਾ ਦੀ ਵਜ੍ਹਾ ਤੋਂ ਮਿਲੀ। ਟੈਸਲਾ ਨੇ ਆਸਕੀਲੇਸ਼ਨ ਨਾਮ ਦਾ ਇੱਕ ਐਸੀ ਇਨਵੈਂਸ਼ਨ ਕੀਤੀ ਜਿਹੜਾ ਫ੍ਰੀਕੁਐਂਸੀ ਘਟਾ ਸਕਦਾ ਸੀ। ਤੇ ਲੋਕਾਂ ਨੇ ਪੁੱਛਿਆ ਕਿ ਤੂੰ ਤਾਰ ਨੂੰ ਫੜਦਾ ਹੈ ਤੇ ਤੈਨੂੰ ਕਰੰਟ ਕਿਉਂ ਲੱਗਦਾ, ਤੇ ਉਹਦੇ ਪਿੱਛੇ ਉਹਨੇ ਵਜ੍ਹਾ ਇਹ ਦੱਸੀ ਕਿ ਮੈਂ ਉਹਦੀ ਫ੍ਰੀਕੁਐਂਸੀ ਬਹੁਤ ਜ਼ਿਆਦਾ ਵਧਾ ਦਿੰਦਾ ਹਾਂ, ਜਿਹਦੀ ਵਜ੍ਹਾ ਤੋਂ ਇਲੈਕਟ੍ਰਿਸਿਟੀ ਮੇਰੀ ਬਾਡੀ ਵਿੱਚੋਂ ਟ੍ਰਾਂਸਫਰ ਹੁੰਦੀ ਹੈ। ਟੈਸਲਾ ਦੀ ਤਰੱਕੀ ਇੰਨੇ ਰੂਪ ਤੇ ਸੀ ਕਿ ਉਹਨੂੰ 1890 ਵਿੱਚ ਅਮਰੀਕਨ ਇੰਸਟੀਚਿਊਟ ਆਫ ਇਲੈਕਟ੍ਰਿਕ ਇੰਜੀਨੀਅਰਿੰਗ ਦਾ ਵਾਈਸ ਚੇਅਰਮੈਨ ਵੀ ਬਣਾ ਦਿੱਤਾ ਗਿਆ। ਲੇਕਿਨ ਕਹਿੰਦੇ ਨੇ ਕਿ ਜਿਸ ਸ਼ਖਸ ਨੇ ਅਰੂਜ ਵੇਖਿਆ ਹੋਵੇ ਉਹਨੂੰ ਜ਼ਵਾਲ ਵੀ ਵੇਖਣਾ ਪੈਂਦਾ ਹੈ। ਟੈਸਲਾ ਨਾਲ ਵੀ ਇਹੀ ਹੋਇਆ। ਟੈਸਲਾ ਜਦੋਂ ਇਨਵੈਂਸ਼ਨ ਕਰਦਾ ਸੀ ਤੇ ਆਪਣੇ ਬਜਟ ਨੂੰ ਭੁੱਲ ਜਾਂਦਾ ਸੀ ਤੇ ਆਪਣੇ ਸਾਰੇ ਪੈਸੇ ਉਹਦੇ ਤੇ ਲਾ ਦਿੰਦਾ ਸੀ ਤੇ ਕਈ ਇਨਵੈਂਸ਼ਨ ਤੇ ਉਹਨੇ ਆਪਣੀ ਪੇਟੈਂਟ ਵੀ ਨਹੀਂ ਸੀ ਕਰਵਾਈ, ਜਿਹਦੀ ਵਜ੍ਹਾ ਤੋਂ ਉਹਨੂੰ ਕੋਈ ਮੁਨਾਫਾ ਨਹੀਂ ਹੋਇਆ ਤੇ ਆਪਣੀ ਜ਼ਿੰਦਗੀ ਦੇ ਕਈ ਮਰਾਹਲ ਵਿੱਚ ਉਹ ਸੜਕ ਤੇ ਵੀ ਆਇਆ। ਇਸੇ ਤਰੀਕੇ ਦੇ ਨਾਲ ਉਹਦੀ ਮੌਤ ਵੀ ਹੋਈ। ਟੈਸਲਾ ਆਪਣੇ ਆਖਰੀ ਇਨਵੈਂਸ਼ਨ ਤੋਂ ਬਾਅਦ ਬੈਂਕਰਪਟ ਹੋ ਚੁੱਕਿਆ ਸੀ, ਉਹਦੇ ਕੋਲ ਕੋਈ ਪੈਸਾ ਨਹੀਂ ਸੀ ਰਹਿ ਗਿਆ। ਇਸੇ ਤਰੀਕੇ ਦੇ ਨਾਲ ਉਹਨੇ ਇੱਕ ਹੋਟਲ ਵਿੱਚ 9 ਸਾਲ ਗੁਜ਼ਾਰੇ ਤੇ ਦੁੱਧ ਤੇ ਬਿਸਕੁਟਾਂ ਉੱਤੇ ਗੁਜ਼ਾਰਾ ਕੀਤਾ ਤੇ ਉਹਦੇ ਵਿੱਚੋਂ ਬਚਿਆ ਵੀ ਉਹ ਪਰਿੰਦਿਆਂ ਨੂੰ ਪਾ ਦਿੰਦਾ ਸੀ ਤੇ 86 ਸਾਲ ਦੀ ਉਮਰ ਵਿੱਚ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਟੈਸਲਾ ਆਪਣਾ ਜਦੋਂ ਵੀ ਕੋਈ ਐਕਸਪੈਰੀਮੈਂਟ ਕਰਦਾ ਸੀ ਤੇ ਆਪਣੇ ਪੈਸਿਆਂ ਵੱਲ ਵੇਖਦਾ ਹੀ ਨਹੀਂ ਸੀ, ਜਿਹਦੀ ਵਜ੍ਹਾ ਤੋਂ ਉਹ ਗੁਰਬਤ ਦੀ ਹਾਲਤ ਵਿੱਚ ਮਰਿਆ। ਉਮੀਦ ਹੈ ਕਿ ਤੁਸੀਂ ਲੋਕ ਇਦਾਂ ਨਹੀਂ ਕਰੋਗੇ। ਇਜਾਜ਼ਤ ਦਿਓ ਤੇ ਵੇਖਦੇ ਰਹੋ ਇੰਡੋਜ਼ TV ਆਸਟ੍ਰੇਲੀਆ।